ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਦਰਸ਼ਨ ਸਿੰਘ ਭਲਵਾਨ ਫਰੈਜ਼ਨੋ, ਮਨਦੀਪ ਸਿੰਘ ਸੈਨੋਜੇ, ਬਰਿੰਦਰ ਸਿੰਘ ਮਾਰਗਨ ਹਿੱਲ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਕੁ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ। ਰਸ਼ੀਆ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਵੈਕਸੀਨ ਕੱਢ ਲਈ ਆ। ਵੈਕਸੀਨ ਨਿਕਲਣ ਦੇ ਨਾਂ ਦੇ ਨਾਲ ਹੀ ਸਵਾਲ ਖੜੇ ਹੋਏ। ਦੇਖਿਆ ਜਾਵੇ ਤਾਂ ਅੱਜ ਦੁਨੀਆ ਦੇ ਵਿੱਚ ਜਿਹਦੀ ਉਡੀਕ ਹੈ ਉਹ ਇਹੀ ਹੈ, ਭਾਵ ਕਿ ਕਦੋਂ ਕਰੋਨਾ ਵਾਇਰਸ ਦੀ ਜਿਹੜੀ ਕੋਈ ਦਵਾਈ ਆ ਉਹ ਆਉਂਦੀ ਹੈ। ਤੇ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਪੂਰੀ ਦੁਨੀਆ ਦੇ ਜਿਹੜੇ ਹੈ ਨੇ ਜੀ ਐਕਸਪਰਟ, ਮਾਹਰ, ਮੈਡੀਕਲ ਲਾਈਨ ਵਾਲੇ, ਉਹ ਲੱਗੇ ਹੋਏ ਕਿ ਇਹ ਛੇਤੀ ਤੋਂ ਛੇਤੀ ਬਣੇ, ਕਿਉਂਕਿ ਇਹ ਮਹਾਮਾਰੀ ਮੁਸੀਬਤ ਤਾਂ ਜਿਹੜੀ ਉਹ ਬਣੀ ਹੋਈ ਹੈ ਨਾ ਜੀ ਪੂਰੀ ਦੁਨੀਆ ਦੇ ਵਾਸਤੇ, ਵੱਖ-ਵੱਖ ਮੁਲਕਾਂ ਦੇ ਵਾਸਤੇ। ਕੁਛ ਨਹੀਂ ਪਤਾ ਲੱਗ ਰਿਹਾ ਇਹਦਾ ਅੰਤ ਕਦੋਂ ਹੋਣਾ, ਇਹਦਾ ਅੰਤ ਕਿਵੇਂ ਹੋਣਾ। ਉਦੋਂ ਤੱਕ ਇਹਨੇ ਕਿੰਨੀਆਂ ਜਾਨਾਂ ਜਿਹੜੀਆਂ ਉਹ ਲੋਕਾਂ ਦੀਆਂ ਲੈ ਲੈਣੀਆਂ ਨੇ। ਜਿਹੜੇ ਦੁਨੀਆ ਭਰ ਦੇ ਮੁਲਕ ਨੇ ਉਹਨਾਂ ਦੀ ਇਕੋਨਮੀ ਇਸ ਵੇਲੇ ਦਾਅ ਦੇ ਉੱਤੇ ਲੱਗੀ ਹੋਈ ਆ। ਇਹਦੇ 'ਚ ਕੋਈ ਬਚਿਆ ਨਹੀਂ ਗਾ ਦੁਨੀਆ ਦਾ ਮੁਲਕ ਜਿਹਨੂੰ ਆਪਾਂ ਇਹ ਕਹਿ ਸਕੀਏ ਕਿ ਉੱਥੇ ਕੁਛ ਨਹੀਂ ਹੋਇਆ, ਉਹ ਸੇਫ ਹੈ। ਅਨਸੇਫ ਸਾਰਾ ਕੁਛ ਜਿਹੜਾ ਉਹ ਹੋਇਆ ਪਿਆ ਜੀ। ਤਾਂ ਰਸ਼ੀਆ ਨੇ ਕੱਲ ਦਾਅਵਾ ਕੀਤਾ, ਜਿਹੜਾ ਦਾਅਵਾ ਇਹ ਰਸ਼ੀਆ ਨੇ ਕੀਤਾ ਸੀਗਾ ਕਿ ਉਹਨਾਂ ਨੇ ਇਹਦੇ ਕਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਹੈ ਉਹ ਬਣਾ ਲਈ ਹੈ। ਔਰ ਇਹ ਵੀ ਗੱਲ ਆਖੀ ਸੀ ਕਿ ਜਿਹੜੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਦੀ ਧੀ ਦੇ ਉੱਤੇ ਇਹਦਾ ਪ੍ਰੀਖਣ ਜਿਹੜਾ ਉਹ ਕੀਤਾ ਗਿਆ। ਇਹ ਵੀ ਜਿਹੜਾ ਜੀ ਕਿਹਾ ਸੀਗਾ ਕਿ ਵੈਕਸੀਨ ਸਪੁਤਨਿਕ 5 ਜਿਹੜੀ ਉਹ ਤਿਆਰ ਕਰ ਲਈ ਗਈ ਹੈ, ਜਿਹੜੀ ਕਿ ਕਰੋਨਾ ਵਾਇਰਸ ਦੇ ਨਾਲ ਬਿਹਤਰ ਢੰਗ ਦੇ ਨਾਲ ਕੰਮ ਕਰਨ ਤੋਂ ਇਲਾਵਾ ਮਹਾਮਾਰੀ ਦੇ ਖਿਲਾਫ ਇਹ ਮਜ਼ਬੂਤ ਪ੍ਰਤੀਰੋਧੀ ਸਮਰੱਥਾ ਜਿਹੜੀ ਆ ਉਹ ਤਿਆਰ ਕਰਦੀ ਹੈ। ਇਹਦੇ ਉੱਤੇ ਬਹਿਸ ਜਿਹੜੀ ਅਜੀ ਉਹ ਛਿੜਪੀ ਆ ਕਿ ਜਿੰਨੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਨਾਲ ਨਿਠਣ ਲਈ ਇਹ ਦਵਾਈ ਸਪੁਤਨਿਕ 5 ਬਣਾਈ ਗਈ ਹੈ, ਉਹਨੇ ਕਈ ਮੋਹਰੀ ਕੰਪਨੀਆਂ ਅਕਸਫੋਰਡ, ਸਟ੍ਰਾਜੈਂਸਾ, ਮੰਡਰੇਨਾ, ਜਿਹੜਾ ਜੀ ਇਹ ਫਿਜ਼ਰ ਜਿਹੜੀ ਹੈ ਜੀ ਉਹਨੂੰ ਵੀ ਪਿੱਛੇ ਛੱਡ ਦਿੱਤਾ। ਉਹ ਇਸ ਗੱਲ ਦੇ ਉੱਤੇ ਵੀ ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਜਿਹੜੇ ਨਿਯਮ ਨੇ ਉਹ ਛਿੱਕੇ ਟੰਗ ਦਿੱਤੇ ਨੇ ਤੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਇਹ ਪਾ ਸਕਦੀ ਹੈ। ਜਿਹੜੇ ਮਾਹਰ ਨੇ ਉਹ ਇਹ ਕਹਿੰਦੇ ਆ ਕਿ ਇੱਕ ਵੈਕਸੀਨ ਦੇ ਟਰਾਇਲ 'ਚ ਕਈ ਸਾਲ ਲੱਗ ਜਾਂਦੇ ਆ ਤੇ ਸਰਕਾਰ ਨੇ 2 ਮਹੀਨਿਆਂ 'ਚ ਸਾਰੀ ਪ੍ਰਕਿਰਿਆ ਪੂਰੀ ਕਰ ਲਈ। ਦੂਜੇ ਪਾਸੇ ਰਸ਼ੀਆ ਜਿਹੜਾ ਉਹ ਦਾਅਵਾ ਕਰਦਾ ਕਿ ਇਹ ਸਭ ਦੇ ਵਾਸਤੇ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਹਦੇ COVID-19 ਉਮੀਦਵਾਰਾਂ ਨੇ ਮਿਡਲ ਈਸਟ ਜਿਹੜੀ ਹੈ ਜੀ ਉੱਥੋਂ ਦੀ ਇੱਕ ਟੈਸਟਿੰਗ ਜਿਹੜੀ ਕਰੋਨਾ ਵਾਇਰਸ ਕਿਸਮ ਤੋਂ ਪੈਦਾ ਹੋਈ ਸੀ ਉਹਦੇ ਵਿੱਚ ਵੀ ਹਿੱਸਾ ਲਿਆ ਸੀਗਾ, ਜਿਹਦੇ ਬਾਰੇ ਕਾਫੀ ਟੈਸਟਿੰਗ ਪਹਿਲਾਂ ਜਿਹੜੀ ਹੈ ਉਹ ਚੁੱਕੀ ਹੋਈ ਹੈ। ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਜਿਹੜੇ ਸਕੱਤਰ ਨੇ ਉਹਨਾਂ ਨੇ ਵੀ ਇਹ ਗੱਲ ਜਿਹੜੀ ਕਹੀ ਹੈ ਕਿ ਇਲਾਜ ਦੇ ਵਾਸਤੇ ਪਹਿਲੀ ਵੈਕਸੀਨ ਤਿਆਰ ਕਰਨ ਦੀ ਬਜਾਏ ਜ਼ਿਆਦਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਵੈਕਸੀਨ ਜਿਹੜੀ ਜੀ ਉਹ ਤਿਆਰ ਕਰਨਾ ਮੋਟਿਵ ਹੋਣਾ ਜਿਹੜਾ ਜੀ ਉਹ ਚਾਹੀਦਾ। ਸੋ ਇਹਨੂੰ ਲੈ ਕੇ ਜਿਹੜੀ ਬਹਿਸ ਹੈ ਉਹ ਚੱਲ ਰਹੀ ਹੈ, ਬਹਿਸ ਚੱਲੂਗੀ ਵੀ ਕਿਉਂਕਿ ਲੰਮੀਆਂ ਬਹਿਸ ਚੱਲਣਗੀਆਂ। ਜਦੋਂ ਕੋਈ ਵੀ ਮੁਲਕ ਜਿਹੜਾ ਜੀ ਇਸ ਵੈਕਸੀਨ ਬਣਾਉਣ ਦਾ ਦਾਅਵਾ ਕਰੂਗਾ ਤੇ ਇਹ ਅਜਿਹੀਆਂ ਜਿਹੜੀਆਂ ਰਿਪੋਰਟਾਂ ਉਹਦੇ ਬਾਰੇ ਦੇ ਵਿੱਚ ਵੀ ਉਹ ਆਉਣਗੀਆਂ ਅੱਗੋਂ ਵੀ। ਪਰ ਕਦੋਂ ਐਗਜ਼ੈਕਟਲੀ ਜਿਹੜਾ ਜੀ ਉਹ ਬਣ ਕੇ ਸਾਹਮਣੇ ਆਉਂਦੀ ਹੈ, ਇਹ ਆਪਣੇ ਆਪ ਦੇ ਵਿੱਚ ਅਜੇ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਲੋਕਾਂ ਦੇ ਵਾਸਤੇ। ਕਿਉਂਕਿ ਜਦੋਂ ਇਸ ਤਰ੍ਹਾਂ ਦੀ ਬਹਿਸ ਛਿੜਦੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਉਹ ਡਰ ਪੈਦਾ ਕਰ ਦਿੰਦੀ। ਜਦੋਂ ਇੱਕ ਪਾਸੇ ਲੋਕ ਸਕੂਨ ਮਹਿਸੂਸ ਕਰਦੇ ਆ ਵੀ ਠੀਕ ਹੈ ਕੋਈ ਦਵਾਈ ਜਿਹੜੀ ਆ ਗਈ ਤੇ ਉਹਦੀਆਂ ਰਿਪੋਰਟਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਉਹ ਦੂਜੇ ਪਾਸੇ ਤੋਂ ਵੀ ਲੋਕ ਜਿਹੜੇ ਜੀ ਉਹ ਡਰ ਜਾਂਦੇ ਆ। ਔਰ ਇਹ ਸਹਿਮ ਜਿਹੜਾ ਇਹ ਕਿਹੜੇ ਮੁਲਕਾਂ ਨੂੰ ਕਿੰਨਾ ਫਾਇਦਾ ਪਹੁੰਚਾਊਗਾ, ਕਿਹੜੀਆਂ ਕੰਪਨੀਆਂ ਨੂੰ ਕਿੰਨਾ ਫਾਇਦਾ ਪਹੁੰਚਾਊਗਾ,
ਮੇਰਾ ਖਿਆਲ ਪਰਦੇ ਪਿੱਛੇ ਜਿਹੜੀ ਹੈ ਜੀ ਇਹ ਕਹਾਣੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ। ਜੀ ਜੀ, ਦੌੜ ਲੱਗੀ ਹੋਈ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਮੌਤਾਂ ਦਾ ਅੰਕੜਾ ਵੱਧਦਾ? ਬਿਲਕੁਲ ਜੀ, ਨਿਰੰਤਰ ਵੱਧ ਰਿਹਾ ਜੇ ਬਾਕੀ ਸੂਬਿਆਂ ਦੇ ਮੁਕਾਬਲੇ ਆਪਾਂ ਰੋਜ਼ ਹੀ ਤਕਰੀਬਨ ਗੱਲ ਕਰਦੇ ਹਾਂ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਡੈਥ ਰੇਸ਼ੋ ਹੈ ਉਹ ਬੜੀ ਜਿਹੜੀ ਜੀ ਵੱਧ ਹੈ ਦੂਜੇ ਸੂਬਿਆਂ ਦੇ ਨਾਲੋਂ। ਪਿਛਲੇ 24 ਘੰਟਿਆਂ ਦੇ ਦੌਰਾਨ 32 ਲੋਕਾਂ ਦੀ ਮੌਤ ਇੱਕ ਦਿਨ ਦੇ ਵਿੱਚ ਹੋਈ ਹੈ। ਸਭ ਤੋਂ ਵੱਧ ਮੌਤਾਂ ਲੁਧਿਆਣੇ ਦੇ ਵਿੱਚ ਹੋਈਆਂ ਨੇ, ਸੰਗਰੂਰ ਦੇ ਵਿੱਚ 4, ਜਲੰਧਰ, ਅੰਮ੍ਰਿਤਸਰ, ਮੋਹਾਲੀ ਤੇ ਪਟਿਆਲਾ ਦੇ ਵਿੱਚ 3-3, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮੁਕਤਸਰ, ਤਰਨਤਾਰਨ ਦੇ ਵਿੱਚ 1-1 ਮੌਤ ਹੋਈ ਆ। ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚੋਂ 22 ਦੇ 22 ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਜ਼ਿਲ੍ਹਾ ਨਹੀਂਗਾ ਜਿਹੜਾ ਕਿ ਇਸ ਵੇਲੇ ਇਸ ਕਰੋਨਾ ਤੋਂ ਬਚਿਆ ਹੋਇਆ ਜਿਹੜਾ ਜੀ ਉਹ ਹੋਵੇ। ਔਰ ਜਿਹੜੀ ਇਹ ਗਿਣਤੀ ਹੈ ਜੀ ਉਹ 26,000 ਦੇ ਨੇੜੇ ਜਿਹੜੀ ਉਹ ਪਹੁੰਚ ਗਈ ਆ ਪੰਜਾਬ ਦੇ ਵਿੱਚ ਇਸ ਵੇਲੇ। 1,000 ਕੇਸ ਨਵੇਂ ਜਿਹੜੇ 24 ਘੰਟਿਆਂ ਦੇ ਵਿੱਚ ਸਾਹਮਣੇ ਜਿਹੜਾ ਜੀ ਆਏ। ਮੌਤ ਦਰ ਜ਼ਿਆਦਾ ਕਿਉਂ ਆ? ਇਸ ਮਾਮਲੇ ਦੇ ਵਿੱਚ ਜਿਹੜੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਬਹਾਨੇਬਾਜ਼ੀ ਦੇਖੋ ਕਿ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਤੋਂ ਪੀੜਤ ਜਿਹੜੇ ਵਿਅਕਤੀ ਨੇ ਉਹ ਆਮ ਕਰਕੇ ਕਰੋਨਾ ਕਰਕੇ ਉਹਨਾਂ ਦੀ ਮੌਤ ਜਿਹੜੀ ਆ ਉਹ ਹੋ ਰਹੀ ਆ। ਹੈਲਥ ਡਿਪਾਰਟਮੈਂਟ ਦੇ ਮੁਤਾਬਕ ਕਰੋਨਾ ਕਰਕੇ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਉਹਦੇ ਵਿੱਚੋਂ 90% ਦਾ ਇਲਾਜ ਵੱਡੇ ਹਸਪਤਾਲਾਂ ਦੇ ਵਿੱਚ ਚੱਲਦਾ ਸੀ ਜਿੱਥੇ ICU ਤੇ ਆਕਸੀਜਨ ਦੀ ਸਹੂਲਤ ਮੌਜੂਦ ਹੈ। ਅਧਿਕਾਰੀ ਇਹ ਵੀ ਦਾਅਵਾ ਕਰੀ ਜਾਂਦੇ ਆ ਕਿ ਬਾਕੀ 10% ਦੇ ਵਿੱਚ ਅਜਿਹੇ ਮਰੀਜ਼ ਨੇ ਜੋ ਸੈਂਪਲ ਦੇਣ ਤੋਂ ਬਾਅਦ ਜਾਂ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ ਜਾਂ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਮੌਤ ਜਿਹੜੀ ਜੀ ਉਹ ਹੋ ਗਈ। ਜੇ ਆਪਾਂ ਜ਼ਿਲ੍ਹੇਵਾਰ ਜਿਹੜਾ ਦੀ ਦੇਖੀਏ ਤਾਂ ਲੁਧਿਆਣੇ 'ਚ ਹੁਣ ਤੱਕ 250 ਨੂੰ ਮੌਤਾਂ ਦੀ ਗਿਣਤੀ ਕ੍ਰਾਸ ਕਰ ਚੁੱਕੀ ਹੋਈ ਆ। ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ 118 ਜਿਹੜੀਆਂ ਦੀ ਉਹ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਮੋਹਾਲੀ ਦੇ ਵਿੱਚ 83, ਹੁਸ਼ਿਆਰਪੁਰ 'ਚ 77, ਪਠਾਨਕੋਟ ਦੇ ਵਿੱਚ 64, ਜਲੰਧਰ 54, ਬਠਿੰਡਾ 'ਚ 38, ਕਪੂਰਥਲਾ 36, ਮਾਨਸਾ 34, ਫਿਰੋਜ਼ਪੁਰ ਦੇ ਵਿੱਚ 20, ਮੋਗਾ ਨਵਾਂਸ਼ਹਿਰ ਦੇ ਵਿੱਚ 16, ਫਰੀਦਕੋਟ ਤੇ ਸੰਗਰੂਰ ਦੇ ਵਿੱਚ 15, ਗੁਰਦਾਸਪੁਰ 'ਚ 13, ਬਰਨਾਲਾ, ਫਤਿਹਗੜ੍ਹ ਸਾਹਿਬ ਦੇ ਵਿੱਚ 9 ਜਿਹੜੀਆਂ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਕੋਈ ਡਿਸਟ੍ਰਿਕਟ ਜਿਹੜਾ ਉਹ ਬਚਿਆ ਨਹੀਂ। ਇੱਥੇ ਸਰਕਾਰ ਨੇ ਜਿਹੜਾ ਪਲਾਜ਼ਮਾ ਜਿਹੜਾ ਬੈਂਕ ਉਹ ਖੋਲੇ। ਤੁਸੀਂ ਹੈਰਾਨ ਹੋਵੋਗੇ ਕਿ ਪਲਾਜ਼ਮਾ ਬੈਂਕਾਂ ਦੇ ਵਿੱਚ ਕੋਈ ਡੋਨੇਟ ਕਰਨ ਦੇ ਵਾਸਤੇ ਤਿਆਰ ਨਹੀਂਗਾ ਪੰਜਾਬ ਦੇ ਪਲਾਜ਼ਮਾ ਬੈਂਕ ਹੈ। ਉਹਦਾ ਸ਼ਾਇਦ ਮਤਲਬ ਇਹ ਆ, ਇੱਕ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਡੋਨੇਟ ਕਰੋ ਪਲਾਜ਼ਮਾ ਜਿਹੜਾ ਖੂਨ ਹੈ ਉਹ ਡੋਨੇਟ ਕਰ ਸਕਦਾ ਜੀ ਜਿਹਨੂੰ ਜਿਹੜਾ ਉੱਭਰਿਆ ਹੋਵੇ ਇਸ ਵਾਇਰਸ ਤੋਂ, ਉਹਦਾ ਟੈਸਟ ਪਹਿਲਾਂ ਪੋਜ਼ਿਟਿਵ ਹੋਏ ਬਾਅਦ ਚ ਨੈਗੇਟਿਵ ਆ ਗਿਆ ਹੋਵੇ ਤੇ 28 ਦਿਨ ਬਾਅਦ ਇਹ ਰਿਪੋਰਟ ਜਿਹੜੀ ਨੈਗੇਟਿਵ ਆਉਣ ਤੋਂ 28 ਦਿਨ ਬਾਅਦ ਉਹ ਆਪਣਾ ਪਲਾਜ਼ਮਾ ਡੋਨੇਟ ਕਰ ਸਕਦਾ। ਇਹਨੇ ਸਫਲਤਾ ਦੇ ਨਾਲ ਜਿਹੜੀ ਦਿੱਲੀ ਆ ਉੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ। ਜੇ ਤੁਸੀਂ ਦਿੱਲੀ ਦਾ ਦੇਖੋ, ਮੈਂ ਤੁਹਾਨੂੰ ਲੇਟੈਸਟ 24 ਘੰਟਿਆਂ ਦੱਸ ਦਿੰਦਾ, ਬੇਸ਼ੱਕ ਜਿਹੜੇ ਨਵੇਂ ਆਉਣ ਵਾਲੇ ਕੇਸ ਨੇ ਉਹਨਾਂ ਦੇ ਵਿੱਚ ਫਿਰ ਵਾਧਾ ਹੋਇਆ। ਇਹ 700 ਤੱਕ ਗਿਣਤੀ ਚਲੇ ਗਈ ਸੀ ਹੇਠਾਂ ਡੇਲੀ ਆਉਣ ਵਾਲੇ। ਪਿਛਲੇ 24 ਘੰਟਿਆਂ 'ਚ 1257 ਨਵੇਂ ਮਾਮਲੇ ਸਾਹਮਣੇ ਆਏ ਆ। ਪਰ ਜਿਹੜੀਆਂ ਮੌਤਾਂ 272 280 ਰੋਜ਼ ਦੀਆਂ ਹੋ ਰਹੀਆਂ ਸੀ ਉਹ ਦਿੱਲੀ ਦੇ ਵਿੱਚ 24 ਘੰਟਿਆਂ ਦੇ ਵਿੱਚ 8 ਮੌਤਾਂ ਹੋਈਆਂ। ਦਿੱਲੀ ਦੀ ਪਾਪੂਲੇਸ਼ਨ ਦੇਖੋ ਪੰਜਾਬ ਦੀ ਪਾਪੂਲੇਸ਼ਨ ਦੇ ਜ਼ਮੀਨ ਅਸਮਾਨ ਦਾ ਜਿਹੜਾ ਉਹ ਫਰਕ ਹੈ। ਪਰ ਉੱਥੇ ਮੌਤਾਂ ਕਿੰਨੀਆਂ ਨੇ ਤੇ ਇੱਥੇ 32 ਮੌਤਾਂ ਹੋਈਆਂ 24 ਘੰਟਿਆਂ 'ਚ, ਦਿੱਲੀ ਦੇ ਵਿੱਚ 8 ਮੌਤਾਂ ਹੋਈਆਂ। ਉੱਥੇ ਜਿਹੜੇ ਪਲਾਜ਼ਮਾ ਥੈਰੇਪੀ ਵਰਕ ਕਰ ਰਹੀ ਹੈ, ਜਿਹੜਾ ਉਹਨਾਂ ਦਾ ਢਾਂਚਾ ਹੈ, ਜਿਹੜਾ ਸਿਹਤ ਢਾਂਚਾ ਉਹ ਵੀ ਜਿਹੜਾ ਦੀ ਉਹਨੇ ਵਰਕ ਕੀਤਾ। ਪੰਜਾਬ ਦੇ ਵਿੱਚ ਜੇ ਆਪਾਂ ਦੇਖਣਾ ਹੋਵੇ ਤਾਂ ਪਿਛਲੇ ਸਾਲਾਂ ਦੇ ਦੌਰਾਨ ਇੱਥੇ ਮੈਡੀਕਲ ਕਾਲਜ ਕਿੰਨੇ ਨਵੇਂ ਆਏ, ਕਦੀ ਕਿਸੇ ਨੇ ਇਹਦੇ ਉੱਤੇ ਵਿਚਾਰ ਕੀਤਾ? ਹਰਿਆਣੇ ਦੇ ਵਿੱਚ ਕਿੰਨੇ ਆਏ, ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨੇ ਆਏ? ਹੈਰਾਨੀਜਨਕ ਜਿਹੜੇ ਉਹ ਅੰਕੜੇ ਨੇ। ਪੰਜਾਬ ਦੇ ਵਿੱਚ ਲੈ ਦੇ ਕੇ ਜਿਹੜਾ ਲਾਸਟ ਮੈਡੀਕਲ ਕਾਲਜ ਜਿੰਨੀ ਮੇਰੀ ਨੌਲੇਜ ਹੈ ਉਹ ਆਇਆ ਸੀ ਉਹ ਫਰੀਦਕੋਟ ਵਾਲਾ ਸੀਗਾ। ਉਦੋਂ ਬਾਅਦ ਪਿੰਮਸ ਬਣਿਆ ਇੱਕ ਜਲੰਧਰ ਦੇ ਵਿੱਚ ਗੜਾ ਰੋਡ ਦੇ, ਉਹ ਬਣਾ ਕੇ ਸਰਕਾਰ ਨੇ ਚੁੱਕ ਕੇ ਪ੍ਰਾਈਵੇਟ ਹੱਥਾਂ ਨੂੰ ਸੌਂਪ ਦਿੱਤਾ। ਇੱਥੇ ਰਖੜਾ ਪਰਿਵਾਰ ਜਿਹੜਾ ਸੀ ਉਹ ਪਹਿਲਾਂ ਉਹਨੂੰ ਦੇ ਦਿੱਤਾ, ਉਹਨਾਂ ਤੋਂ ਚੱਲਿਆ ਚਲਾਇਆ ਨਹੀਂ। ਅੱਜ ਕੱਲ੍ਹ ਉਹ ਜਿਹੜਾ ਪ੍ਰਸਿੱਧ ਹਸਪੀਟਲ ਜਿਹੜੇ ਫੋਰਟਿਸ ਨੇ ਉਹਨਾਂ ਦੇ ਹਵਾਲੇ ਆ, ਜਦੋਂ ਕਿ ਉਹ ਜਾਇਦਾਦ ਲੋਕਾਂ ਦੇ ਪੈਸੇ ਦੇ ਨਾਲ ਉਸਰਿਆ ਸੀ, ਪਰ ਉਹਨੂੰ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਰੱਖਿਆ। ਇਹ ਹਾਲਾਤ ਮੈਡੀਕਲ ਕਾਲਜਸ ਦੇ ਨੇ। ਜਦੋਂ ਇਹਨਾਂ ਚੀਜ਼ਾਂ ਦੇ ਵੱਲ ਸੋਚਿਆ ਨਹੀਂ ਗਿਆ, ਠੀਕ ਹੈ ਇਹ ਉਹ ਸਮਾਂ ਨਹੀਂ ਹੈਗਾ ਕਿ ਜਦੋਂ ਇਹਦੀਆਂ ਬਹੁਤੀਆਂ ਜਿਹੜੀਆਂ ਜੀ ਗੱਲਾਂ ਕੀਤੀਆਂ ਜਾਣ, ਇਹ ਪਾਸਟ ਹੋ ਗਿਆ। ਪਰ ਜੇ ਫਿਊਚਰ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਉੱਤੇ
ਵਿਚਾਰ ਚਰਚਾ ਜਿਹੜਾ ਜੀ ਉਹ ਕਰਨਾ ਹੈ, ਜਾਂ ਅਜਿਹੀ ਕੋਈ ਮਹਾਮਾਰੀ ਆਉਂਦੀ ਆ ਹੋਰ ਉਹਦੇ ਨਾਲ ਜੂਝਣਾ, ਤੇ ਫਿਰ ਜੂਝਿਆ ਕਿਸ ਚੀਜ਼ ਦੇ ਨਾਲ ਜਾਓ ਜੀ? ਇਹ ਸਭ ਤੋਂ ਵੱਡਾ ਸਵਾਲ ਹੈ ਜੀ, ਜਿਹੜਾ ਕਿ ਪੰਜਾਬੀ ਸੋਚਣੋਂ ਹਟ ਗਏ। ਉਹਦੀ ਪੌੜੇ ਤੇ ਵੋਟਾਂ ਪਾਉਂਦੇ, ਉਹ ਆਟਾ ਦਾਲ ਸਕੀਮ ਦੇ ਕਾਰਡਾਂ ਦੇ ਪਿੱਛੇ ਭੱਜਦੇ ਨੇ, ਉਹ ਮੁਫਤ ਮਿਲਣ ਵਾਲੀਆਂ ਚੀਜ਼ਾਂ। ਸਮਾਰਟਫੋਨ ਦਾ ਚਰਚਾ ਤੁਸੀਂ ਸੁਣਿਆ ਹੀ ਹੋਣਾ ਜੀ। ਸਮਾਰਟਫੋਨਾਂ ਨੂੰ ਏਦਾਂ ਪ੍ਰਚਾਰ ਰਹੇ ਇੱਥੇ ਚੈਨਲ ਦੀ, ਜਿੱਦਾਂ ਕਰੋਨਾ ਵਾਇਰਸ ਦੀ ਕੋਈ ਵੈਕਸੀਨ ਜਿਹੜੀ ਆ ਜੀ ਉਹ ਲੱਭ ਗਈ ਹੋਵੇ। ਕੀ ਟੁੱਚੇ ਜਿਹੇ ਫੋਨ ਜਿਹੜੇ ਉਹ ਦੇ ਕੇ ਲੋਕਾਂ ਨੂੰ ਜਿਹੜੇ ਉਹ ਛੁਣਛਣੇ ਹੱਥਾਂ 'ਚ ਫੜਾ ਦਿੱਤੇ ਗਏ ਨੇ ਵੀ, ਖੜਕਾਈ ਚੱਲੋ ਇਹਨਾਂ ਨੂੰ। ਜਦੋਂ ਲੋਕ ਆਪਣੇ ਹੱਕਾਂ ਦੇ ਵਾਸਤੇ ਸੁਚੇਤ ਨਹੀਂ ਹੋਣਗੇ, ਜੇ ਦਿੱਲੀ 'ਚ ਦੇਖਿਆ ਜਾਵੇ ਤਾਂ ਦੇਖੋ ਜਿਹੜੀਆਂ ਪਾਰਟੀ ਪੂਟੀ ਨੇ ਉਹ ਤੋਂ ਉੱਪਰ ਉੱਠ ਕੇ ਜੇ ਦੇਖਿਆ ਜਾਵੇ ਤਾਂ ਲੋਕਾਂ ਨੇ ਜੇ ਦੂਜੀ ਵਾਰੀ ਉਹ ਸਰਕਾਰ ਚੁਣੀ ਤਾਂ ਮੇਰਾ ਖਿਆਲ ਉਹ ਕਿਤੇ ਨਾ ਕਿਤੇ ਉਹਨਾਂ ਨੇ ਮਹਿਸੂਸ ਤਾਂ ਕੀਤਾ ਨਾ, ਉਹਨਾਂ ਦਾ ਐਜੂਕੇਸ਼ਨ ਸਿਸਟਮ, ਉਹਨਾਂ ਦਾ ਹੈਲਥ ਸਿਸਟਮ ਉਹਨਾਂ ਨੂੰ ਲੱਗਿਆ ਜੇ ਪਰਫੈਕਟ ਨਹੀਂ ਹੋਇਆ ਤੇ ਚੰਗੇ ਪਾਸੇ ਨੂੰ ਤਾਂ ਉਹ ਜਾ ਰਿਹਾ ਨਾ ਕਿਸੇ ਦੇ ਪਾਸੇ। ਇਹ ਛੁਣਛਣੀ ਲੈ ਕੇ ਖੁਸ਼ ਹੋ ਜਾਣੇ ਆ ਪੰਜਾਬ ਦੇ ਲੋਕ। ਤੇ ਅੱਗੇ ਇੱਕ ਮੈਗਜ਼ੀਨ ਦੀ ਗੱਲ ਕਰਦੇ ਆ, ਕਾਰਵਾ ਮੈਗਜ਼ੀਨ ਆ ਜੋ ਬੜੀ ਵਧੀਆ ਰਿਪੋਰਟਿੰਗ ਕਰ ਰਿਹਾ ਆ। ਉਸ ਦੇ ਦੋ ਜਿਹੜੇ ਰਿਪੋਰਟਰ ਆ ਉਹਨਾਂ ਦੀ ਸੰਘੀਆਂ ਵੱਲੋਂ ਧੱਕਾ ਮੁੱਕੀ ਕੀਤੀ ਗਈ ਹੈ। ਐਕਚੁਅਲੀ ਜਿਹੜਾ ਪੱਤਰਕਾਰ ਭਾਈਚਾਰਾ ਹੈ ਜੀ ਉਹਦੇ ਵਾਸਤੇ ਇਸ ਟਾਈਮ ਇੱਥੇ ਬੜਾ ਜੀ ਉਹ ਡੇ ਬਾਈ ਡੇ ਔਖਿਆਈ ਜਿਹੜੀ ਉਹ ਕਈ ਪੱਖਾਂ ਤੋਂ ਮੁਸ਼ਕਲ ਜਿਹੜੀ ਜੀ ਉਹ ਖੜੀ ਹੋ ਰਹੀ ਹੈ ਜੀ। ਕਿਉਂਕਿ ਜਦੋਂ ਰਿਪੋਰਟਿੰਗ ਕਰਦੇ ਆ ਜਿਹੜਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦਾ ਜਿਹੜਾ ਦਬਾਓ ਉਹਨੂੰ ਝੱਲਣਾ ਪੈਂਦਾ ਕਿ ਕੋਈ ਸਿਆਸੀ ਪਾਰਟੀ ਜਿਹੜੀ ਦੀ ਉਹ ਕਦੇ ਖੁਸ਼ ਨਹੀਂ ਹੁੰਦੀ। ਤੁਸੀਂ ਜੇ ਤਾਂ ਉਹਦੀ ਚਾਪਲੂਸੀ ਚਾਕਰੀ ਕਰਨੀ ਹੈ ਫਿਰ ਤਾਂ ਠੀਕ ਹੈ, ਫਿਰ ਤਾਂ ਉਹ ਗੋਦੀ ਮੀਡੀਆ ਦਾ ਜਿਹੜਾ ਜੀ ਉਹ ਪਾਰਟ ਹੈ। ਤੇ ਜੇ ਤੁਸੀਂ ਡਿਫਰੈਂਟ ਟਾਈਪ ਦੀ ਜਾਂ ਜਿਹੜੀ ਲੋਕ ਹਿੱਤਾਂ ਵਾਲੀ ਪੱਤਰਕਾਰੀ ਕਰਨੀ ਹੈ ਤੇ ਫਿਰ ਜਿਹੜਾ ਜੀ ਕੀ ਹਾਲਾਤ ਨੇ ਉਹ ਸਭ ਨੂੰ ਪਤਾ ਜੀ, ਕੁਛ ਨਾ ਕੁਛ ਜਿਹੜਾ ਉਹ ਹੁੰਦਾ ਹੀ ਰਹਿੰਦਾ। ਇਹ ਠੀਕ ਹੈ ਕਿ ਮੀਡੀਆ ਨੇ ਆਪਣਾ ਸਟੈਂਡਰਡ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਡੇਗ ਲਿਆ, ਪਰ ਸਾਰੇ ਮੀਡੀਆ ਦਾ ਸਟੈਂਡਰਡ ਨਹੀਂ ਡਿੱਗ ਪਿਆ। ਅੱਜ ਇੰਨਾ ਆ ਕਿ ਜਿਹੜੇ ਇਹ ਵੈਬ ਪੋਰਟਲ ਨੇ ਉਹਨਾਂ ਦਾ ਚਰਚਾ ਇੰਨਾ ਜ਼ਿਆਦਾ ਜਿਹੜਾ ਉਹ ਕਿਉਂ ਹੁੰਦਾ ਹੈ, ਲੋਕ ਉਹਨਾਂ ਦੇ ਉੱਤੇ ਯਕੀਨ ਕਿਉਂ ਕਰਨ ਜਿਹੜਾ ਜੀ ਉਹ ਲੱਗ ਪਏ। ਤੁਸੀਂ ਇੱਕ ਗੱਲ ਦੇਖੀ ਹੋਣੀ ਹੈ ਕਿ ਲੋਕ ਜਿਹੜੇ ਸੋਸ਼ਲ ਮੀਡੀਆ ਨੇ ਉਹਦੇ ਉੱਤੇ ਵੀ ਜਿਹੜੀ ਜਾਣਕਾਰੀ ਆ ਉਹਦੇ ਉੱਤੇ ਬਹੁਤ ਉਹ ਯਕੀਨ ਕਰਨ ਲੱਗ ਗਏ, ਕਿਉਂਕਿ ਅਖਬਾਰਾਂ ਵਗੈਰਾ ਜਿਹੜੀਆਂ ਨੇ ਜੀ ਉਹਨਾਂ ਤੋਂ ਯਕੀਨ ਉੱਠ ਗਿਆ। ਉਹਦੇ ਵਿੱਚੋਂ ਹੀ ਇਹ ਵੈਬ ਪੋਰਟਲ ਨਿਕਲੇ ਤੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਕਾਰਵਾ। ਇਹਦੇ ਦੋ ਪੱਤਰਕਾਰ ਜਿਹੜੇ ਇੱਥੇ ਉੱਤਰ ਪੂਰਬੀ ਦਿੱਲੀ ਦੇ ਵਿੱਚ ਉਹ ਰਿਪੋਰਟਿੰਗ ਜਿਹੜੀ ਕਰ ਰਹੇ ਸੀ। ਇਹਨਾਂ ਦੇ ਵਿੱਚ ਇੱਕ ਤਾਂ ਪ੍ਰਭਜੀਤ ਸਿੰਘ ਹੈ ਤੇ ਇੱਕ ਸ਼ਾਹਿਦ ਤੰਤਰੇ। ਹੋਇਆ ਕੀ ਆ ਕਿ ਇਹ ਸੁਭਾਸ਼ ਮੁਹੱਲੇ ਦੇ ਗੇਟਾਂ ਦੇ ਉੱਤੇ ਉੱਤਰ ਪੂਰਬੀ ਦਿੱਲੀ ਦੇ ਵਿੱਚ 5 ਤਰੀਕ ਨੂੰ ਜਿੱਦਣ ਭੂਮੀ ਪੂਜਨ ਹੋਇਆ ਉਸ ਦਿਨ ਇਹਨਾਂ ਗੇਟਾਂ ਦੇ ਉੱਤੇ ਭਗਵੇਂ ਝੰਡੇ ਲਹਿਰਾ ਦਿੱਤੇ ਗਏ ਸੀਗੇ ਤੇ ਕੱਟੜ ਨਾਅਰੇ ਜਿਹੜਾ ਉਹ ਲੱਗੇ ਸੀਗੇ। ਇਹਦੀ ਰਿਪੋਰਟਿੰਗ ਦੇ ਵਾਸਤੇ ਇਹ ਦੋਨੋਂ ਜਿਹੜੇ ਦੀ ਉੱਥੋਂ ਜਾਣਕਾਰੀ ਇਕੱਤਰ ਕਰ ਰਹੇ ਸੀਗੇ। ਉੱਤਰ ਪੂਰਬੀ ਦਿੱਲੀ ਦੀ ਹਿੰਦੂ ਮੁਸਲਿਮ ਹਿੰਸਾ ਦੀ ਕਵਰੇਜ ਜਿਹੜੀ ਉਹ ਕਰਨ ਆਏ ਸੀ। ਇੱਥੇ ਇਹਨਾਂ ਨੂੰ ਭੀੜ ਨੇ ਘੇਰ ਲਿਆ। ਭੀੜ ਨੇ ਜਿਹੜਾ ਜੀ ਜਿਹੜੇ ਭੀੜ ਦੇ ਵਿੱਚ ਕੌਣ ਸਨ ਜੀ, ਉਹ ਜਿਹੜੇ ਸੰਘੀ ਸਨ ਔਰ ਉਹ ਨਹੀਂ ਸਨ ਚਾਹੁੰਦੇ ਕਿ ਇਹ ਗੱਲ ਜਿਹੜੀ ਬਾਹਰ ਨਿਕਲੇ ਤੇ ਇਹ ਬਾਹਰ ਜਾ ਕੇ ਇਹ ਦੱਸਣ ਕਿ ਉੱਥੇ ਕਿਉਂ ਜਿਹੜੇ ਦੀ ਇਹ ਭਗਵੇਂ ਝੰਡੇ ਲਹਿਰਾਏ ਗਏ। ਇੱਥੇ ਪਹਿਲਾਂ ਤਾਂ ਇਹਨਾਂ ਦੇ ਨਾਲ ਤੂੰ ਮੈਂ ਸ਼ੁਰੂ ਹੋਈ, ਮੁੜ ਕੇ ਧੱਕਾ ਮੁੱਕੀ ਸਟਾਰਟ ਜਿਹੜੀ ਉਹ ਹੋ ਗਈ। ਇਹਨਾਂ ਦੋ ਜਣਿਆਂ ਨੂੰ ਇੱਕ ਵੱਡੀ ਭੀੜ ਕਿਸਮ ਦੇ ਨਾਲ ਉਹਨਾਂ ਨੇ ਘੇਰ ਲਿਆ, ਕੁੱਟਮਾਰ ਕੀਤੀ ਇਹਨਾਂ ਦੀ, ਪ੍ਰਭਜੀਤ ਸਿੰਘ ਦੀ ਤੇ ਜਿਹੜਾ ਉਹਦੇ ਤੰਤਰੇ ਹੈ ਉਹਦੇ ਨਾਲ ਦੋ ਜਣਿਆਂ ਦੀ। ਇਹਦੇ ਸੰਬੰਧੀ FIR ਜਿਹੜੀ ਹੈ ਜੀ ਉਹ ਦਰਜ ਕਰਵਾਈ ਜਾ ਰਹੀ ਹੈ। ਜਿਹੜੇ ਕਾਰਵਾਂ ਦੇ ਹੈਗੇ ਨੇ ਹੈਡ ਮਿਸਟਰ ਬੱਲ ਨੇ, ਉਹਨਾਂ ਨੇ ਇਹ ਗੱਲ ਜਿਹੜੀ ਦੱਸੀ ਆ ਕਿ ਉਹਨਾਂ ਦੇ ਦੋ ਪੱਤਰਕਾਰਾਂ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕੀਤਾ ਗਿਆ ਔਰ ਉਹ ਇਹ ਕਹਿ ਰਹੇ ਸਨ ਜਿਹੜੇ ਉੱਥੇ ਲੋਕ ਆਏ ਇਹਨਾਂ ਦਾ ਵਿਰੋਧ ਕਰਨ ਦੇ ਵਾਸਤੇ ਕਿ ਉਹ ਇਸ ਇਲਾਕੇ ਨੂੰ ਛੇਤੀ ਤੋਂ ਛੇਤੀ ਜਿਹੜਾ ਜੀ ਉਹ ਛੱਡ ਜਾਣ। ਇਹ ਮੁਸਲਿਮ ਇਲਾਕਾ ਹੈ, ਬਹੁਤ ਗਿਣਤੀ ਇਸ ਏਰੀਏ ਦੇ ਵਿੱਚ ਮੁਸਲਿਮ ਭਾਈਚਾਰੇ ਦੀ ਹੈ। ਉੱਥੇ ਇਹ ਸੰਘੀਆਂ ਨੇ ਜਿਹੜਾ ਦੀ ਝੰਡੇ ਲਹਿਰਾਏ ਤੇ ਮੁੜ ਕੇ ਪੱਤਰਕਾਰਾਂ ਦੇ ਉੱਤੇ ਜਿਹੜਾ ਦੀ ਉਹ ਹਮਲਾ ਕੀਤਾ। ਬੇਸ਼ੱਕ ਹੋ ਸਕਦਾ ਕਿ ਇਹਦੇ ਬਾਰੇ ਦੇ ਵਿੱਚ ਜਿਹੜਾ ਪੱਤਰਕਾਰ ਭਾਈਚਾਰਾ ਕਿਉਂਕਿ ਉਹਦੀਆਂ ਆਪਣੀਆਂ ਇੰਨੀਆਂ ਉਲਝਣਾਂ ਨੇ, ਇੰਨਾ ਉਲਝਿਆ ਹੋਇਆ, ਉਹ ਇਕੱਠਾ ਨਹੀਂ ਹੈਗਾ। ਉਹ ਕਿਸੇ ਇਹੋ ਜਿਹਾ ਪਲੇਟਫਾਰਮ ਉਹ ਇੱਥੇ ਨਹੀਂ ਸਿਰਜ ਸਕਿਆ ਜਿਹੋ ਜਿਹੇ ਪਲੇਟਫਾਰਮ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਪੱਤਰਕਾਰਾਂ ਦੇ ਬਣੇ ਹੋਏ ਨੇ, ਜਿੱਥੇ ਕਮ ਸੇ ਕਮ ਇਹੋ ਜਿਹੇ ਹਮਲੇ ਦੇ ਸਮੇਂ ਉਹਨਾਂ ਨੂੰ ਮਦਦ ਮਿਲ ਸਕੇ ਜਾਂ ਉਹਨਾਂ ਦੀ ਗੱਲ ਜਿਹੜੀ ਵੱਡੇ ਪੱਧਰ ਦੇ ਉੱਤੇ
ਬਾਹਰ ਜਿਹੜੀ ਆ ਸਕੀ। ਇਹ ਹਾਲਾਤ ਜਿਹੜੇ ਜੀ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਪੱਤਰਕਾਰੀ ਦੇ ਵਾਸਤੇ ਡੇ ਬਾਈ ਡੇ ਬਣਦੇ ਤੁਰੇ ਜਾ ਰਹੇ ਨੇ। ਜੀ ਬਾਵਾ ਹੀ ਔਖਾ ਹੈ ਜੀ। ਤੇ ਅੱਗੇ ਸਮਰਾਲਾ ਦੇ ਲਾਗੇ ਸਰਪੰਚੀ ਨੂੰ ਲੈ ਕੇ ਇੱਕ ਘਰ ਦੇ ਦੋ ਜੀ ਦੋ ਚਿਰਾਗ ਬੁਝੇ। ਦੇਖੋ ਇਹ ਜਿਹੜੀ ਸਰਪੰਚੀ ਹੈ ਜੀ ਉਹਦੇ ਨਾਲ ਜੋ ਦੁਸ਼ਮਣੀਆਂ ਪੈਂਦੀਆਂ ਨੇ, ਆਪਾਂ ਬੜੀ ਵਾਰੀ ਇਹਦੀ ਗੱਲ ਕੀਤੀ। ਸਿਆਸੀ ਪਾਰਟੀਆਂ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਪਿੰਡ ਪੱਧਰ ਦੇ ਉੱਤੇ, ਮਹੱਲਾ ਪੱਧਰ ਦੇ ਉੱਤੇ, ਪਰਿਵਾਰ ਪੱਧਰ ਦੇ ਉੱਤੇ ਐਸਾ ਉਲਝਾ ਦਿੱਤਾ ਕਿ ਅੱਜ ਇਹ ਭੁਗਤਣੀਆਂ ਜਿਹੜੀਆਂ ਜੀ ਉਹ ਪੈ ਰਹੀਆਂ ਨੇ। ਇਹ ਬਹੁਤ ਸਾਰੇ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ ਤੇ ਲੋਕ ਅਜੇ ਵੀ ਸਮਝਦੇ ਨਹੀਂ ਕਿ ਉਹ ਸਿਆਸੀ ਪਾਰਟੀਆਂ ਦੇ ਇਸ ਚੱਕਰਵਿਊਹ ਦੇ ਵਿੱਚ ਜਿਹੜਾ ਜੀ ਉਹ ਫਸ ਕੇ ਆਪਸੀ ਦੁਸ਼ਮਣੀਆਂ ਦੇ ਵਿੱਚ ਜਾਨਾਂ ਗਵਾ ਰਹੇ ਨੇ। ਸਮਰਾਲਾ ਦੇ ਨੇੜੇ ਪੈਂਦਾ ਪਿੰਡ ਸਟੇ, ਇੱਥੋਂ ਦੀ ਪਿੰਡ ਦੀ ਮਹਿਲਾ ਸਰਪੰਚ ਹੈ, ਉਹਦਾ ਪੁੱਤ ਤੇ ਅਕਾਲੀ ਦਲ ਯੂਥ ਵਿੰਗ ਜਿਹੜਾ ਸਮਰਾਲਾ ਦਿਹਾਤੀ ਸੀਗਾ, ਉਹਦਾ ਪ੍ਰਧਾਨ ਰਵਿੰਦਰ ਸਿੰਘ ਸੋਨੂ ਜਿਹੜਾ ਕਿ 38 ਵਰ੍ਹਿਆਂ ਦਾ ਸੀਗਾ, ਅੰਨ੍ਹੇਵਾਹ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਇਹ ਇੱਕ ਧਾਰਮਿਕ ਸਥਾਨ ਦੇ ਉੱਤੇ ਪੰਚਾਇਤ ਦੇ ਵੱਲੋਂ ਬੂਟੇ ਲਾਉਣ ਦਾ ਕੰਮ ਉਸ ਵੇਲੇ ਕਰ ਰਿਹਾ ਸੀ ਜਦੋਂ ਉਹਦੇ ਉੱਤੇ ਬਿਲਕੁਲ ਨੇੜੇ ਤੋਂ ਹਮਲਾ ਕੀਤਾ ਗਿਆ। 12 ਤੋਂ 13 ਗੋਲੀਆਂ ਉਹਨੂੰ ਮਾਰੀਆਂ ਗਈਆਂ। ਮੌਕੇ ਦੇ ਉੱਤੇ ਹੀ ਉਹਦੀ ਮੌਤ ਹੋ ਗਈ। ਇਹ ਕਿਹਾ ਜਾ ਰਿਹਾ 7 ਦੇ ਕਰੀਬ ਮੁਲਜ਼ਮ ਨੇ ਜਿਹੜੇ ਅਜੇ ਫਰਾਰ ਦੱਸੇ ਜਾ ਰਹੇ ਆ, ਜਿਨ੍ਹਾਂ ਦੇ ਖਿਲਾਫ ਕੇਸ ਇਹ ਦਰਜ ਜਿਹੜਾ ਉਹ ਕੀਤਾ ਗਿਆ। ਜਿਹੜੀ ਇਹਦੀ ਮਾਂ ਹੈ ਉਹਨੇ ਜਿਹੜਾ ਦੀ ਇਹ ਗੱਲ ਕਹੀ ਆ ਕਿ ਉਹਦੇ ਪੁੱਤ ਦੇ ਉੱਤੇ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਉੱਥੇ ਇੱਕ ਧਾਰਮਿਕ ਜਗ੍ਹਾ ਹੈ, ਉਹਦੀ ਜਿਹੜਾ ਕੰਮ ਉੱਥੇ ਹੋ ਰਿਹਾ ਉਹਦੀ ਨਿਗਰਾਨੀ ਕਰ ਰਿਹਾ ਸੀਗਾ। ਤੇ ਉਹਨੇ ਜਿਹੜਾ ਜੀ ਆਇਡੈਂਟੀਫਾਈ ਕੀਤੇ ਨੇ ਇਹ ਬੰਦੇ ਕਿ ਕਿਹਨਾਂ ਨੇ ਇਹ ਗੋਲੀਆਂ ਚਲਾਈਆਂ ਨੇ। ਉਹ ਕਿਉਂਕਿ ਉਸ ਵੇਲੇ ਉਸ ਪਾਸੇ ਵੱਲ ਨੂੰ ਹੀ ਜਿਹੜਾ ਜੀ ਉਹ ਜਾ ਰਹੀ ਸੀਗੀ। ਪਿਛਲੇ ਸਾਲ ਮਾਰਚ ਦੇ ਵਿੱਚ ਇਸੇ ਹੀ ਮਹਿਲਾ ਸਰਪੰਚ ਦੇ ਵੱਡੇ ਪੁੱਤ ਦਾ ਕਤਲ ਵੀ ਹੋਇਆ ਸੀ ਔਰ ਇਹੀ ਲੋਕ ਉਹਦੇ ਵਿੱਚ ਸ਼ਾਮਲ ਜਿਹੜਾ ਉਹ ਦੱਸੇ ਜਾ ਰਹੇ ਆ ਜਿਨ੍ਹਾਂ ਨੇ ਇਹਦਾ ਕਤਲ ਛੋਟੇ ਮੁੰਡੇ ਦਾ ਹੁਣ ਰਵਿੰਦਰ ਸਿੰਘ ਦਾ ਜਿਹੜਾ ਉਹ ਕੀਤਾ। ਇਹ ਰਵਿੰਦਰ ਸਿੰਘ ਜਿਹੜਾ ਇਹਦੇ ਵੱਡੇ ਭਰਾ ਦਾ ਕਤਲ ਹੋਇਆ ਸੀ ਉਹਦੇ ਵਿੱਚ ਵੀ ਚਸ਼ਮਦੀਦ ਗਵਾਹ ਸੀਗਾ ਔਰ ਇਸ ਕੇਸ ਦੀ ਪੂਰੀ ਪੈਰਵਾਈ ਉਹ ਕਰ ਰਿਹਾ ਸੀ। ਜੇ ਮੈਂ ਦੱਸਿਆ ਗੱਲ ਪਾਰਟੀਆਂ ਦੀ ਨਹੀਂ ਹੈਗੀ, ਗੱਲ ਲੋਕਾਂ ਦੇ ਵਿੱਚ ਪਈਆਂ ਵੰਡੀਆਂ ਦੀ ਹੈ ਜਿਹੜੀਆਂ ਇਹਨਾਂ ਪਾਰਟੀਆਂ ਨੇ ਪਾਈਆਂ। ਹੁਣ ਉੱਥੇ ਜਿੰਦਾਬਾਦ ਮੁਰਦਾਬਾਦ ਹੋਊਗੀ। ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਨਗੀਆਂ ਕਿ ਮਾਰਨ ਵਾਲੇ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਸਨ, ਮਰਨ ਵਾਲਾ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ। ਗੱਲ ਇਹ ਆ ਕਿ ਮਹਿਲਾ ਸਰਪੰਚ ਜੀ ਦੇ 2 ਪੁੱਤਾਂ ਦਾ ਕਤਲ ਜਿਹੜਾ ਜੀ ਉਹ ਹੋ ਗਿਆ। ਕੀ ਇਹੋ ਜੀ ਸਰਪੰਚੀ ਦੇ ਵਿੱਚੋਂ ਹੀ ਜਿਹੜਾ ਜੀ ਉਹ ਲੈਣਾ ਇੱਕ ਕਿਸਮ ਦੇ ਨਾਲ ਆਪਣਾ ਘਰ ਜਿਹੜਾ ਜੀ ਉਹ ਤਬਾਹ ਕਰ ਲਿਆ। ਕੋਈ ਮਾਂ ਜਿਹਦੇ 2 ਪੁੱਤ ਜਿਹੜੇ ਉਹ ਮਾਰ ਦਿੱਤੇ ਜਾਣ, ਉਹਦੀ ਮਾਨਸਿਕ ਸਥਿਤੀ ਕਿਹੋ ਜਿਹੀ ਬਣ ਸਕਦੀ ਹੈ ਇਹ ਸੋਚਿਆ ਜਾ ਸਕਦਾ। ਪਰ ਪੰਜਾਬ ਦੇ ਲੋਕ ਜਿਹੜੇ ਨੇ ਕੀ ਇਸ ਮਾਮਲੇ ਦੇ ਉੱਤੇ ਕਦੀ ਸੋਚ ਸਕਣਗੇ ਕਿ ਉਹਨਾਂ ਨੇ ਸਿਆਸੀ ਪਾਰਟੀਆਂ ਦੇ ਪਿਛਲੱਗ ਬਣ ਕੇ ਜਿਹੜਾ ਜੀ ਉਹ ਕੀ ਖੱਟਿਆ ਔਰ ਇੰਨੀਆਂ ਦੁਸ਼ਮਣੀਆਂ ਜਿਹੜੀਆਂ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਪਾਲੀਆਂ ਆਪਸ ਦੇ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ। ਜ਼ਿਆਦਾ ਹੀ ਕੁਛ ਕੰਮ ਵੱਧ ਗਿਆ ਪਹਿਲਾਂ ਨਾਲੋਂ। ਤੇ ਅੱਗੇ ਗੱਲ ਕਰਦੇ ਆ ਕੈਪਟਨ ਬਾਜਵਾ ਤੇ ਦੁੱਲੋ ਦੀ ਸ਼ਬਦੀ ਜੰਗ ਜਾਰੀ। ਐਕਚੁਅਲੀ ਇਹ ਬਿਲਕੁਲ ਜੀ ਲਗਾਤਾਰ ਜਿਹੜੀ ਉਹ ਜਾਰੀ ਆ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋ ਹੋਰੀ ਤਿੱਖੇ ਹਮਲੇ ਜਿਹੜੇ ਆ ਜੀ ਉਹ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ। ਚਫੇਰਿਓਂ ਘਿਰੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਹੁਣ ਤੋਂ ਕੁਝ ਦਿਨ ਪਹਿਲਾਂ ਇਹ ਕਹਿੰਦੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਲਿਖੀ ਚਿੱਠੀ ਨੂੰ ਉਹ ਨਹੀਂ ਪੜ੍ਹਦੇ, ਚੁੱਕ ਕੇ ਡਸਟਬਿਨ 'ਚ ਸੁੱਟ ਦਿੰਦੇ ਆ। ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਲ ਦੁਪਹਿਰੇ ਚਿੱਠੀ ਲਿਖੀ ਤੇ ਸ਼ਾਮ ਨੂੰ ਜਵਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੇਤਾ, ਮਤਲਬ ਪੜ੍ਹਨ ਲੱਗ ਗਏ ਚਿੱਠੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਚਿੱਠੀ ਜਿਹੜੀ ਸੀ ਉਹ ਲਿਖ ਕੇ ਇਹਦੇ ਵਿੱਚ ਜਿਹੜੇ ਸੀ ਉਹ DGP ਹੋਰਾਂ ਨੂੰ ਚੁਣੌਤੀ ਦਿੱਤੀ। ਇਹ ਕਿਹਾ ਕਿ ਮੇਰੀ ਤੁਸੀਂ ਸਿਕਿਉਰਿਟੀ ਹਟਾ ਲਈ, ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਵੀ ਇਹ ਸਿਕਿਉਰਿਟੀ ਹਟਾਉਣ ਦੇ ਨਾਲ ਜੇ ਮੇਰੇ ਕਿਸੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਇਹਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਤੇ DGP ਪੁਲਿਸ ਜਿਹੜੇ ਜੀ ਉਹ ਜ਼ਿੰਮੇਵਾਰ ਹੋਣਗੇ। ਇਹਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਚਿੱਠੀ ਦਾ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਜੀ ਉਹ ਦੇਤਾ। ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਕਿ ਮੈਂ ਨਹੀਂ ਪੜ੍ਹਦਾ ਇਹ ਚਿੱਠੀ, ਹੁਣ ਕਿਵੇਂ ਪੜ੍ਹ ਲਈ ਜੀ। ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ
ਉਹ ਦਿਨਕਰ ਗੁਪਤਾ ਹੋਰਾਂ ਦੇ ਉੱਤੇ ਜਾਂ DGP ਹੋਰਾਂ ਦੇ ਉੱਤੇ ਨਿਸ਼ਾਨਾ ਨਾ ਲਾਉਣ ਕਿਸੇ ਕਿਸਮ ਦਾ। ਉਹ ਕਹਿੰਦੇ ਜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਂਗਰਸ ਹਾਈ ਕਮਾਨ ਦੇ ਕੋਲੇ ਚਲੇ ਜਾਣ ਜਾਂ ਉਹਨਾਂ ਨੂੰ ਜਿਹੜਾ ਦੀ ਉਹ ਲਿਖਣ। ਲਿਖਿਆ ਤਾਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਉਹਨਾਂ ਨੂੰ ਹੀ ਸੀਗਾ, ਐਤਕੀ ਉਹਨਾਂ ਨੇ ਨਿਸ਼ਾਨਾ ਜਿਹੜਾ ਦੀ ਉਹ DGP ਹੋਰਾਂ ਦੇ ਉੱਤੇ ਲਾਤਾ। ਔਰ ਉੱਥੋਂ ਜਿਹੜਾ ਦੀ ਉਹ ਖਿਜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਔਰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗ੍ਰਹਿ ਮੰਤਰਾਲਾ ਮੇਰੇ ਕੋਲੇ, ਮੈਂ ਇਹ ਸੁਰੱਖਿਆ ਜਿਹੜੀ ਹੈ ਜੀ ਉਹ ਵਾਪਸ ਲਈ ਆ, ਇਹਦੇ ਵਿੱਚ DGP ਦਾ ਕੋਈ ਜਿਹੜਾ ਹੱਥ ਨਹੀਂ ਗਾ। ਤਾਂ ਇਹ ਜਿਹੜਾ ਦੀ ਆਪਸ 'ਚ ਭਿੜ ਰਹੇ ਨੇ। ਉਧਰ ਜਿਹੜੇ ਸ਼ਮਸ਼ੇਰ ਸਿੰਘ ਦੂਲੋ ਨੇ ਉਹ ਗਏ ਸਨ ਜੀ ਕੱਲ ਅੰਮ੍ਰਿਤਸਰ ਦੇ ਪਿੰਡ ਮੁੱਛਲ ਦੇ ਵਿੱਚ। ਉੱਥੇ ਉਹਨਾਂ ਨੇ ਜਿਹੜਾ ਸੀਗਾ ਫਿਰ ਤਿੱਖੇ ਹਮਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਬੋਲੇ ਤੇ ਸੁਨੀਲ ਜਾਖੜ ਹੋਰਾਂ ਦੇ ਉੱਤੇ ਬੋਲੇ। ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਸਿਆਸੀ ਆਗੂਆਂ ਤੇ ਪੁਲਿਸ ਦੀ ਸ਼ਹਿਰ ਦੇ ਨਾਲ ਵਿਕ ਰਿਹਾ, ਪੀਲੀਆਂ ਗੋਲੀਆਂ ਤੇ ਸ਼ਰਾਬ ਥਾਂ ਥਾਂ ਤੇ ਵਿਕਦੀ ਆ, ਚਿੱਟਾ ਵੀ ਵਿਕ ਰਿਹਾ। ਉਹਨਾਂ ਨੇ ਕਿਹਾ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਉੱਤੇ ਇਹ ਦੋਸ਼ ਲੱਗਦਾ ਕੋਈ ਇਸ ਮਾਫੀਏ ਦੇ ਨਾਲ ਮਿਲੀ ਹੋਈ ਹੈ। ਮੌਜੂਦਾ ਸਰਕਾਰ ਆਈ, ਉਹ ਕਹਿੰਦੇ ਕਿ ਇਹ ਵਾਅਦਾ ਕਰਕੇ ਆਈ ਕਿ ਅਸੀਂ ਨਸ਼ੇ ਖਤਮ ਕਰਾਂਗੇ। ਨਸ਼ੇ ਦੇ ਸੌਦਾਗਰਾਂ ਤੋਂ ਪੈਸੇ ਮੌਜੂਦਾ ਸਰਕਾਰ ਨੇ ਲੈਣੇ ਸ਼ੁਰੂ ਕਰ ਦਿੱਤੇ। ਇਹ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਦੋਸ਼ ਲਾਏ ਨੇ। ਕੱਲ ਇੱਕ ਜਿਹੜੇ ਮੰਤਰੀ ਨੇ ਸਾਧੂ ਸਿੰਘ ਧਰਮਸੋਤ, ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਹ ਦੋਨੋਂ ਗ੍ਰਹਿਣ ਨੇ, ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਦੂਲੋ ਸਾਹਿਬ ਨੂੰ ਵੀ ਤੁਹਾਨੂੰ ਤਾਂ ਉਹ ਗ੍ਰਹਿਣ ਦੱਸਦੇ ਆ ਧਰਮਸੋਤ ਹੋਰੀ, ਉਹ ਕਹਿੰਦੇ ਜੀ ਸਾਧੂ ਸਿੰਘ ਧਰਮਸੋਤ ਤਾਂ ਸੀਰੀ ਰਲਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤੇ ਉਹ ਕਹਿੰਦੇ ਜਿਹੜਾ ਸੀਰੀ ਰਲਿਆ ਹੋਇਆ ਉਹਦਾ ਮੈਂ ਜਵਾਬ ਕੀ ਦੇਣਾ, ਉਹ ਤਾਂ ਜਿਹੜੇ ਜੁੱਤੀਆਂ ਤੱਕ ਆ ਉਹ ਪਾਲਿਸ਼ ਕਰਦਾ ਉਹਨਾਂ ਦੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ। ਕਿਉਂਕਿ ਸਭ ਨੂੰ ਪਤਾ ਹੈ ਕਿ ਮੂੰਹ ਫੱਟ ਟਾਈਪ ਦੇ ਤਾਂ ਸ਼ਮਸ਼ੇਰ ਸਿੰਘ ਦੂਲੋ ਹੋਰੀ ਹੈਗੇ ਨੇ। ਇਸੇ ਕਰਕੇ ਸ਼ਾਇਦ ਜਿਹੜੇ ਬਹੁਤੇ ਕਾਂਗਰਸੀ ਆਗੂ ਨੇ ਉਹ ਉਹਨਾਂ ਦੇ ਖਿਲਾਫ ਕੁਝ ਬੋਲ ਨਹੀਂ ਰਹੇ ਕਿ ਫਿਰ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦਾ ਪਤਾ ਨਹੀਂ ਉਹਨਾਂ ਨੇ ਕੀ ਕਹਿ ਦੇਣਾ। ਹੁਣ ਸਾਧੂ ਸਿੰਘ ਧਰਮਸੋਤ ਹੋਰਾਂ ਨੇ ਜਿਹੋ ਜਿਹਾ ਜਵਾਬ ਸੁਣ ਲਿਆ, ਲੱਗਦਾ ਨਹੀਂ ਕਿ ਸਾਧੂ ਸਿੰਘ ਧਰਮਸੋਤ ਹੋਰੀ ਅਗਲਾ ਕੋਈ ਸਵਾਲ ਜਿਹੜਾ ਜੀ ਉਹ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੇ ਵਾਸਤੇ ਕਮ ਸੇ ਕਮ ਕਰਨਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਅਕਾਲੀ ਦਲ ਦੀ। ਅਕਾਲੀ ਦਲ ਨੇ ਤਰਨਤਾਰਨ ਦੇ ਇੱਕ ਪੁਲਿਸ ਆਫਿਸਰ SSP ਆ, ਉਸ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ। ਐਕਚੁਅਲੀ ਜੀ ਜਿਹੜੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਉਹਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਲਾ ਕੇ ਇਹ ਗੱਲ ਆਖੀ ਆ ਕਿ ਤਰਨਤਾਰਨ ਜ਼ਿਲ੍ਹੇ ਦੇ SSP ਧਰੁਵ ਦਾਹੀਆ ਉਹਦੇ ਖਿਲਾਫ ਕਾਰਵਾਈ ਮੰਗੀ ਹੈ। ਵੈਸੇ ਧਰੁਵ ਦਾਹੀਆ ਹੋਰਾਂ ਦੀ ਬਦਲੀ ਹੋ ਗਈ ਆ ਪਿਛਲੇ ਦਿਨੀ। ਇਹ ਤਰਨਤਾਰਨ ਦੇ ਵਿੱਚ SSP ਸਨ, ਪਹਿਲਾਂ ਖੰਨੇ SSP ਇਹ ਰਹੇ ਨੇ। ਇਹ ਕਿਹਾ ਕਿ CBI ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਉਹਦੀ ਜਿਹੜਾ ਦੀ ਰੋਲ ਦੀ ਜਾਂਚ ਕਰੇ। ਉਹਨੇ ਦੋਸ਼ ਇਹ ਲਾਇਆ ਕਿ ਨਜਾਇਜ਼ ਸ਼ਰਾਬ ਮਾਮਲੇ ਦੇ ਵਿੱਚ ਹੁਕਮਰਾਨਾਂ ਤੇ ਪੁਲਿਸ ਦੇ ਵਿਚਾਲੇ ਮਿਲੀ ਭੁਗਤ ਹੈ, ਕਿਉਂਕਿ ਕਾਂਗਰਸ ਕਿਸੇ ਸਮੇਂ ਇਹ ਦੋਸ਼ ਇਹੀ ਅਕਾਲੀਆਂ ਦੇ ਉੱਤੇ ਲਾਉਂਦੀ ਹੁੰਦੀ ਸੀ ਉਹਨਾਂ ਦੀ ਸਰਕਾਰ ਦੇ ਸਮੇਂ ਕਿ ਹੁਕਮਰਾਨਾਂ ਤੇ ਪੁਲਿਸ ਦੇ ਵਿਚਾਲੇ ਤੇ ਜਿਹੜੇ ਤਸਕਰ ਨੇ ਉਹਨਾਂ ਦੇ ਵਿਚਾਲੇ ਮਿਲੀ ਭੁਗਤ ਹੈ। ਤੁਸੀਂ ਦੇਖੋ ਸਮਾਂ ਕੈਸਾ ਆਇਆ, 3.5 ਸਾਲ ਪੌਣੇ 4 ਸਾਲ ਲੱਗੇ। ਜਿਹੜੇ ਦੋਸ਼ ਲਾਉਣ ਵਾਲੇ ਸੀ ਉਹ ਹੁਕਮਰਾਨ ਬਣ ਗਏ, ਹੁਕਮਰਾਨ ਜਿਹੜੇ ਉਹ ਦੋਸ਼ ਲਾਉਣ ਲੱਗ ਗਏ। ਉਹੋ ਹੀ ਸੀ ਅੱਜ ਤੋਂ 3.5 4 ਸਾਲ ਪੁਰਾਣੇ ਬਿਆਨ ਕੱਢ ਲਓ। ਕਾਂਗਰਸ ਐਗਜ਼ੈਕਟ ਡਾਇਲਾਗ ਵਰਤਦੀ ਹੁੰਦੀ ਸੀ ਅਕਾਲੀਆਂ ਦੇ ਪ੍ਰਤੀ, ਤੇ ਅੱਜ ਅਕਾਲੀ ਉਹੋ ਹੀ ਡਾਇਲਾਗ ਵਰਤ ਰਹੇ ਨੇ ਕਾਂਗਰਸ ਦੇ ਪ੍ਰਤੀ। ਉਹਨਾਂ ਨੇ ਬਿਕਰਮ ਮਜੀਠੀਆ ਨੇ ਜਿਹੜੀ ਦੀ ਇਹ ਗੱਲ ਦਿੱਤੀ ਕਿ SSP ਨੂੰ ਸ਼ਰਾਬ ਮਾਫੀਏ ਦੇ ਖਿਲਾਫ ਸਬੂਤ ਦਿੱਤੇ ਸੀ, ਉਹਦੇ ਤੇ ਕੋਈ ਕਾਰਵਾਈ ਜਿਹੜੀ ਦੀ ਉਹ ਨਹੀਂ ਕੀਤੀ ਗਈ। ਜੇ ਕੀਤੀ ਜਾਂਦੀ ਤੇ ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ। ਇਹ ਵੀ ਕਿਹਾ ਕਿ SSP ਦੇ ਉੱਤੇ 302 ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਹੋਣਾ ਚਾਹੀਦਾ। ਇਹ ਵੀ ਗੱਲ ਜਿਹੜੀ ਦੀ ਕਹੀ ਕਿ ਜਿਹੜੀ ਇਹ ਦੇਸੀ ਸ਼ਰਾਬ ਜਾਂ ਲਾਹਣ ਫੜੀ ਜਾ ਰਹੀ ਆ, ਇਹਦੇ ਨਾਲ ਤਾਂ ਲੋਕ ਮਰੇ ਨਹੀਂ ਗਏ। ਉਹ ਕਹਿੰਦੇ ਕਿ ਜਿਹੜੇ ਲੋਕ ਮਰੇ ਆ ਉਹ ਕੈਮੀਕਲ ਦੇ ਨਾਲ ਮਰੇ ਆ, ਜਿਹੜੀਆਂ ਕਿ ਡਿਸਟਿਲਰੀਆਂ ਦੇ ਵਿੱਚੋਂ ਇਹ ਆ ਰਹੀ ਹੈ। ਵੈਸੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਇੱਕ ਡਿਸਟਿਲਰੀ ਆ ਵੱਡੀ, ਜਿਹੜੀ ਕਿ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਸ਼ਰਾਬ ਸਪਲਾਈ ਕਰਦੀ ਆ, ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ। ਇਹ ਕਿਹਾ ਕਿ ਸਪਿਰਿਟ ਤੇ ਹੋਰ ਸਮਾਨ ਜਿਹੜਾ ਦੀ ਉਹ ਸੰਭਾਲ ਲੈਣ, ਤਾਂ ਕਰਕੇ ਜਿਹੜਾ ਦੀ ਪੁਲਿਸ ਉਹ ਦੇਸੀ ਸ਼ਰਾਬ ਦੇ ਉੱਤੇ ਛਾਪੇਮਾਰੀ ਕਰ ਰਹੀ ਹੈ। ਪਰ ਇੱਥੇ ਇੱਕ ਜਿਹੜਾ ਦੀ ਹੋਰ ਜਿਹੜਾ ਪੁਆਇੰਟ ਆ ਉਹ ਇਹ ਆ ਕਿ ਧਰੁਵ ਦਾਹੀਆ ਕੌਣ ਨੇ। ਧਰੁਵ ਦਾਹੀਆ ਜਦੋਂ ਇੱਥੇ ਲੁਧਿਆਣੇ ਦੇ ਵਿੱਚ ਹੁੰਦੇ ਸਨ DSP, ਉਹ ਸਮਾਂ ਸੀਗਾ ਅਕਾਲੀ ਭਾਜਪਾ ਸਰਕਾਰ ਦਾ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਹੱਥ ਪਾਇਆ ਸੀ ਕਿ ਨਜਾਇਜ਼ ਰੂਪ ਦੇ ਵਿੱਚ ਚੱਲਦੀਆਂ ਨੇ, ਉਹਨਾਂ ਨੇ ਚੁੱਕ ਕੇ ਥਾਣੇ ਜਿਹੜੀਆਂ ਦੀ ਉਹ ਡੱਕ ਲੀਆਂ ਸੀਗੀਆਂ ਹੁਸ਼ਿਆਰਪੁਰ ਦੇ ਵਿੱਚ, ਮਾਫ ਕਰਨਾ ਹੁਸ਼ਿਆਰਪੁਰ ਦੇ ਵਿੱਚ ਹੁੰਦੇ ਸਨ ਉਦੋਂ।
ਤੇ ਮੁੜ ਕੇ ਜਦੋਂ ਉਹ ਲੁਧਿਆਣੇ ਗਏ ਤੇ ਉਦੋਂ ਉਹਨਾਂ ਨੇ ਜਿਹੜਾ ਸੀਗਾ ਇੱਥੇ ਬੈਂਸ ਭਰਾਵਾਂ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਦਾ ਮੁੰਡਾ ਸੀਗਾ, ਉਹਨੂੰ ਗਲਤ ਤਰੀਕੇ ਦੇ ਨਾਲ ਗੱਡੀ ਚਲਾਉਂਦਿਆਂ ਵੀ ਉਦੋਂ ਇਸੇ ਹੀ ਆਫੀਸਰ ਨੇ ਫੜਿਆ ਸੀ। ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਜ਼ਰੂਰ ਜਿਹੜੇ ਜੀ ਉਹ ਰੜਕਦੇ ਰਹਿੰਦੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਧਰੁਵਦਾਈਆ ਹੋਰਾਂ ਦਾ ਨਾਮ ਉਦੋਂ ਇੱਕ ਕੰਟਰੋਵਰਸੀ ਦੇ ਵਿੱਚ ਜ਼ਰੂਰ ਜੁੜਿਆ ਸੀ ਜਦੋਂ ਖੰਨੇ ਦੀ ਪੁਲਿਸ ਜਿਹੜੀ ਜੀ ਉਹ ਰੇਡ ਕਰਨ ਚਲੇਗੀ ਉਹ ਪਾਦਰੀ ਦੇ ਘਰੇ। ਹਾਲਾਂਕਿ ਉਹਦੇ ਵਿੱਚ ਇਹ ਸ਼ਾਮਲ ਨਹੀਂ ਸਨ, ਪਰ ਕਿਉਂਕਿ ਮੇਨ ਅਫਸਰ ਉਸ ਵੇਲੇ ਇਹ ਸਨ, ਤੋ ਇਸ ਕਰਕੇ ਇਹ ਉਹ ਬੱਸਾਂ ਵਾਲਾ ਮਾਮਲਾ ਵੀ ਕਿਤੇ ਨਾ ਕਿਤੇ ਜਿਹੜਾ ਜੀ ਹੋ ਸਕਦਾ ਵੀ ਸਾਡੇ ਪਰਿਵਾਰ ਦੀਆਂ ਬੱਸਾਂ ਨੂੰ ਉਦੋਂ ਹੱਥ ਪਾਇਆ ਸੀਗਾ ਤੇ ਹੁਣ ਫਿਰ ਜਦੋਂ ਮੌਕਾ ਲੱਗਿਆ ਤੇ ਅਗਲਿਆਂ ਨੇ ਚੁੱਕ ਕੇ ਧਰੁਵਦਾਈਆ ਦੇ ਉੱਤੇ ਜਿਹੜਾ ਜੀ ਲਾਤਾ। ਹਾਲਾਂਕਿ ਤੁਸੀਂ ਇੱਥੇ ਜੇ ਕਿਸੇ ਤੋਂ ਵੀ ਜਿਹੜਾ ਪੁੱਛੋਗੇ ਧਰੁਵਦਾਈਆ ਜਿਸ ਟਾਈਪ ਦੇ ਆਫੀਸਰ ਨੇ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੇ ਉੱਤੇ ਕਰਪਸ਼ਨ ਦੇ ਕੋਈ ਕਦੇ ਜਿਹੜਾ ਜੀ ਉਹ ਦੋਸ਼ ਲੱਗੇ ਆ। ਉਹ ਵੀ ਜਿਹੜੀ ਸਟਿੱਟ ਬਣੀ ਸੀ ਉਹਦੇ ਵਿੱਚੋਂ ਵੀ ਉਹ ਕਿਹਾ ਗਿਆ ਸੀਗਾ ਕਿ ਉਹ ਨਾ ਤਾਂ ਉਸ ਟੀਮ ਦੇ ਮੈਂਬਰ ਸਨ ਜਿਹੜੀ ਪਾਦਰੀ ਦੇ ਘਰ ਗਈ ਸੀਗੀ, ਨਾ ਉਹਨਾਂ ਨੇ ਕਿਸੇ ਕਿਸਮ ਦਾ ਇਹ ਕਿਹਾ ਸੀਗਾ। ਉਹ ਤਾਂ ਹੇਠਲਿਆਂ ਦੀ ਮਿਲੀ ਭੁਗਤ ਸੀ ਜਿਨ੍ਹਾਂ ਨੂੰ ਇਹ ਪਤਾ ਲੱਗਿਆ ਸੀ ਵੀ ਕੈਸ਼ ਪੈਸਾ ਪਿਆ ਤੇ ਜਾ ਕੇ ਉਹਨਾਂ ਨੇ ਚੁੱਕ ਲਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਰਾਜਸਥਾਨ ਦੀ। ਰਾਜਸਥਾਨ ਦੇ ਵਿੱਚ ਕਾਂਗਰਸ ਦਾ ਜਿਹੜਾ ਕਲੇਸ਼ ਆ ਅਰਜੀ ਤੌਰ ਤੇ ਮੁੱਕਿਆ। ਬਿਲਕੁਲ ਜੀ, ਕਾਂਗਰਸ ਦੇ ਜਹਾਜ਼ ਦੇ ਵਿੱਚ ਪਾਇਲਟ ਫੇਰ ਆ ਗਏ ਨੇ। ਸੋ ਜਿਹੜਾ ਇਹ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਵਿਧਾਇਕ ਸੀ ਉਹ ਹਰਿਆਣੇ ਦੇ ਇੱਕ ਹੋਟਲ ਦੇ ਵਿੱਚ ਜਿਹੜਾ ਜੀ ਉਹ ਰੱਖੇ ਹੋਏ ਸੀਗੇ, ਜਿਵੇਂ ਗਹਿਲੋਤ ਧੜੇ ਦੇ ਹੋਟਲ ਦੇ ਵਿੱਚ ਰੱਖੇ ਹੋਏ ਸੀਗੇ। 1 ਮਹੀਨਾ ਤੇ 1 ਦਿਨ ਉੱਤੇ 32 ਦਿਨ ਇਹ ਕਲੇਸ਼ ਜਿਹੜਾ ਸੀਗਾ ਜੀ ਉਹ ਚੱਲਿਆ, ਜਾਂ ਰਾਜਨੀਤਿਕ ਸਰਕਸ ਜਿਹੜੀ ਸੀ ਉਹ ਚੱਲੀ। ਤੇ ਅਖੀਰ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਜਿਹੜੀ ਮੁਲਾਕਾਤ ਸੀ ਉਹ ਸਚਿਨ ਪਾਇਲਟ ਦੀ ਹੋਈ, ਗੱਲ ਸਿਰੇ ਚੜ੍ਹ ਗਈ। ਬਿਆਨ ਜਿਹੜੇ ਜੀ ਉਹ ਪਲਟ ਗਏ, ਦੋਨੋਂ ਆਗੂ ਠੰਡੇ ਪੈ ਗਏ। ਸਚਿਨ ਪਾਇਲਟ ਜੈਪੁਰ ਪਹੁੰਚ ਗਏ, ਭਲਕੇ ਜਿਹੜਾ ਜੀ ਪਰਸੋਂ ਨੂੰ ਵਿਧਾਨ ਸਭਾ ਦਾ ਸੈਸ਼ਨ ਹੋਣਾ, ਉਹਦੇ ਵਿੱਚ ਇਹ ਆਪਣੀ ਸਰਕਾਰ ਦੇ ਹੱਕ 'ਚ ਵੋਟਾਂ ਪਾਉਣਗੇ। ਇਹੀ ਸਮਝੌਤਾ ਜਿਹੜਾ ਜੀ ਹੋਇਆ। ਔਰ ਸਚਿਨ ਪਾਇਲਟ ਹੋਰਾਂ ਨੇ ਇਹ ਗੱਲ ਕਹਿਤੀ ਕਿ ਉਹਨਾਂ ਨੇ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ, ਨਾ ਕਿਸੇ ਤਰ੍ਹਾਂ ਦੀ ਬਦਲਾ ਲਊ ਸਿਆਸਤ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹ ਵੀ ਕਹਿਤਾ ਕਿ ਮੈਂ ਕਦੀ ਪਾਰਟੀ ਦੇ ਖਿਲਾਫ ਨਹੀਂ ਬੋਲਿਆ, ਮੈਂ ਸਿਰਫ ਕੁਝ ਜਿਹੜੇ ਇਤਰਾਜ਼ ਸਨ ਉਹ ਉਠਾਏ ਸੀਗੇ। ਉਧਰ ਜਿਹੜੇ ਨਰਮ ਪਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ, ਉਹਨਾਂ ਨੇ ਇਹ ਕਿਹਾ ਕਿ ਵਿਧਾਇਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨਗੇ। ਇਹ ਵੀ ਕਿਹਾ ਕਿ ਬਾਗੀ ਵਿਧਾਇਕਾਂ ਦੇ ਵੱਲੋਂ ਚੁੱਕੇ ਮੁੱਦਿਆਂ ਦੇ ਉੱਤੇ ਕਾਂਗਰਸ ਦੇ ਵੱਲੋਂ ਕਮੇਟੀ ਬਣਾਏ ਜਾਣ ਤੋਂ ਬਾਅਦ ਜਿਹੜਾ ਜੀ ਜੋ ਵੀ ਉਹ ਸੁਝਾਅ ਦੇਊਗੀ ਉਹਨੂੰ ਉਹ ਮੰਨਣਗੇ। ਇਹ ਕਿਹਾ ਕਿ ਜੇ ਕੋਈ ਵਿਧਾਇਕ ਮੇਰੇ ਤੋਂ ਖਫਾ ਹੈ ਤਾਂ ਉਹਦਾ ਗੁੱਸਾ ਗਿਲਾ ਦੂਰ ਕਰਨਾ ਮੇਰੀ ਜ਼ਿੰਮੇਵਾਰੀ ਹੈ। ਮੈਂ ਇਹ ਬੀਤੇ 'ਚ ਵੀ ਕਰਦਾ ਰਿਹਾ ਤੇ ਗਾਂਹ ਵੀ ਜਿਹੜਾ ਜੀ ਉਹ ਕਰੂੰਗਾ। ਦੋਨਾਂ ਦਾ ਜਿਹੜਾ ਜੀ ਉਹ ਕੰਮ ਇਹ ਠੰਡਾ ਪੈ ਜਾਣਾ। ਇਸ ਗੱਲ ਦਾ ਇਸ਼ਾਰਾ ਹੈ ਕਿ ਹਾਲ ਦੀ ਘੜੀ ਰਾਜਸਥਾਨ ਦੀ ਸਰਕਾਰ ਨੂੰ ਕੋਈ ਖਤਰਾ ਨਹੀਂਗਾ ਕਾਂਗਰਸ ਦੀ ਨੂੰ, ਪਰ ਇਹਨਾਂ ਜ਼ਰੂਰ ਹੈ ਹਾਈ ਕਮਾਂਡ ਦੇ ਨਾਲ ਅੰਦਰ ਬਹਿ ਕੇ ਸਚਿਨ ਪਾਇਲਟ ਦੀ ਕੀ ਜਿਹੜੀ ਹੈ ਜੀ ਉਹ ਗਿਟਮਿਟ ਹੋਈ ਆ, ਇਹ ਕੋਈ ਬਾਹਰ ਨਹੀਂ ਆਈ। ਇਹਦੇ ਚਾਂਸਸ ਬਹੁਤ ਘੱਟ ਹੈ ਕਿ ਸਚਿਨ ਪਾਇਲਟ ਮੁੜ ਕੇ ਉਪ ਮੁੱਖ ਮੰਤਰੀ ਰਾਜਸਥਾਨ ਦੇ ਬਣਾਏ ਜਾਣਗੇ ਜਾਂ ਉੱਥੋਂ ਦੀ ਕਾਂਗਰਸ ਦੇ ਪ੍ਰਧਾਨ ਬਣਾਏ ਜਾਣਗੇ ਰਾਜਸਥਾਨ ਦੇ। ਉਹਨਾਂ ਦੇ ਧੜੇ ਦੇ ਕਿਸੇ ਜਿਹੜਾ ਵਿਧਾਇਕ ਨੂੰ ਉੱਥੇ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਨੇ। ਕਿਹਦਾ ਨੰਬਰ ਲੱਗਦਾ ਇਹ ਆਉਂਦੇ ਕੁਝ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਪਤਾ ਲੱਗ ਜਾਊ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਆ, ਕਿਸੇ ਆਫਿਸਰ ਨੇ ਕੀਤੀ ਆ ਕਿ ਜਿਹੜਾ ਰੇਤ ਮਾਫੀਆ ਆ ਉਸ ਦਾ ਕੰਮ ਉਸੇ ਤਰ੍ਹਾਂ ਚੱਲ ਰਿਹਾ ਹੈ। ਇਹ ਐਕਚੁਅਲੀ ਜਿਹੜੀ ਦੀ ਹਾਲਾਂਕਿ ਲੱਗ ਗਏ 6 ਮਹੀਨੇ ਇਹਨੂੰ। ਪਿਛਲੇ ਦਿਨਾਂ ਦੇ ਵਿੱਚ ਮੈਂ ਸਾਂਝਾ ਕੀਤਾ ਸੀ ਬਨੂੜ ਦੇ ਵਿੱਚ ਇੱਕ ਘੋੜਾ ਰੇੜੇ ਵਾਲਾ ਜਿਹੜਾ ਜੀ ਉਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਦੇ ਵਿੱਚ, ਔਰ 12 ਤੋਂ 13 ਤਸਲੇ ਰੇਤਾ ਦੇ ਜਿਹੜੇ ਸੀ ਉਹ ਤੋਂ ਬਰਾਮਦ ਕੀਤੀ। ਉਹਦਾ ਜਿਹੜਾ ਰੇੜਾ ਉਹ ਬਨੂੜ ਦੇ ਥਾਣੇ ਦੇ ਵਿੱਚ ਜਿਹੜਾ ਜੀ ਖੜਾ ਸੀ, ਸ਼ਾਇਦ ਹੁਣ ਜ਼ਮਾਨਤ ਦੇ ਉੱਤੇ ਛੱਡ ਦਿੱਤਾ ਹੋਵੇ, ਕਿਉਂਕਿ ਇਸ ਘੋੜੇ ਰੇੜੇ ਨੂੰ ਚਲਾਉਣ ਵਾਲਾ ਗੁਰਜੰਟ ਸਿੰਘ ਜਿਹੜਾ ਜੀ ਉਹ ਵਿਚਾਰਾ 12-13 ਤਸਲੇ ਕੱਢ ਕੇ ਉਹਦੇ ਨਾਲ ਗੁਜ਼ਾਰਾ ਕਰਦਾ ਸੀਗਾ। ਰੇਤ ਮਾਫੀਆ ਨੂੰ ਨਕੇਲ ਪਾਉਂਦਿਆਂ ਇਹ ਘੋੜੇ ਰੇੜੇ ਵਾਲੇ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹਦੀ ਜ਼ਮਾਨਤ ਹੁਣ ਤਾਂ ਹੋ ਗਈ ਹੈ। ਉਹਦਾ ਰੇੜਾ 2 ਦਿਨ ਪਹਿਲਾਂ ਬਨੂੜ ਥਾਣੇ ਦੇ ਵਿੱਚ ਖੜਾ ਸੀਗਾ। ਉਹਦੀ ਫੋਟੋ ਵੀ ਮੈਂ ਜਿਹੜੀ ਉਹ ਪਾਈ ਸੀ ਰੇੜੇ ਦੀ ਖੜੇ ਦੀ, ਉਹਦੇ ਉੱਤੇ 12-13 ਤਸਲੇ ਕੋਈ ਰੇਤਾ ਦੇ ਲੱਦੇ ਹੋਏ ਸੀਗੇ। ਇਹ ਉਹ ਏਰੀਆ ਬਨੂੜ ਵਾਲਾ ਜਿੱਥੇ ਰੇਤ ਮਾਫੀਆ 50-50 ਫੁੱਟ ਡੂੰਘੀਆਂ ਖੱਡਾਂ ਲੈ ਗਿਆ ਜੀ। ਔਰ ਇੱਥੇ
ਜਿਹੜਾ ਇਹ ਰੋਪੜ ਦੇ ਨੇੜੇ ਤੇੜੇ ਖੱਡਾਂ ਜਿਹੜੀਆਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿੰਨੀ ਲੁੱਟ ਇੱਥੇ ਮਚਾਈ ਪਈ ਹੈ ਜੀ ਰੇਤ ਮਾਫੀਏ ਨੇ, ਤੁਸੀਂ ਇਹ ਕਹਿ ਲਓ ਕਿ ਸਭ ਹੱਦਾਂ ਬੰਨੇ ਟੱਪ ਗਿਆ ਹੈ ਜੀ ਪਿਛਲੇ ਸਾਲਾਂ ਦੇ ਦੌਰਾਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹਨਾਂ ਦੀ ਡਿਊਟੀ ਲਾਈ ਸੀ ਕਿ ਇਹਦਾ ਪਤਾ ਕੀਤਾ। ਹੁਣ ਤਕਰੀਬਨ ਜਿਹੜਾ ਜੀ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਹਾਈ ਕੋਰਟ ਦੇ ਵਿੱਚ ਉਦੋਂ ਕਿ ਰੇਤ ਖੱਡਾਂ ਦੇ ਨੇੜੇ ਗੈਰ ਕਾਨੂੰਨੀ ਨਾਕੇ ਕੀ ਹੈ ਜੀ? ਗੁੰਡਾ ਪਰਚੀ। ਇਹ ਗੁੰਡਾ ਪਰਚੀ ਦੇ ਉੱਤੇ ਇਹ ਰੇਤ ਮਾਫੀਏ ਦੇ ਬੰਦੇ ਬੈਠੇ ਆ, ਉਹ ਉੱਥੋਂ ਕਿਸੇ ਟਰੈਕਟਰ ਕਿਸੇ ਟਿੱਪਰ ਨੂੰ ਲੰਘਣ ਨਹੀਂ ਦਿੰਦੇ, ਉਹ ਲੰਘ ਕੇ ਆਉਂਦੇ, ਉਹਨਾਂ ਤੋਂ ਪੈਸੇ ਲੈ ਕੇ ਫਿਰ ਅੱਗੇ ਜਿਹੜਾ ਜੀ ਉਹ ਕੱਢਿਆ ਜਾਂਦਾ ਔਰ ਇਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਜੀ ਉਹਨੂੰ ਭਰਦੀਆਂ ਨੇ। ਸ਼ਰੇਆਮ ਲੁੱਟ ਜਿਹੜੀ ਆ ਜੀ ਇਹ ਪੰਜਾਬ ਦੇ ਅਸਲ ਖਜ਼ਾਨੇ ਦੀ ਹੋ ਰਹੀ ਆ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਿਹੜੇ ਜੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹਨਾਂ ਨੇ ਰਿਪੋਰਟ ਦਾਇਰ ਕੀਤੀ ਹੈ ਔਰ ਇਹ ਕਿਹਾ ਕਿ ਹਾਂ ਉੱਥੇ ਗੁੰਡਾ ਪਰਚੀ ਤੇ ਗੈਰ ਕਾਨੂੰਨੀ ਨਾਕੇ ਜਿਹੜੇ ਆ ਜੀ ਉਹ ਲੱਗੇ ਹੋਏ ਆ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਨੇ ਰੋਪੜ ਦੇ ਹਰਸਿਮਰਨਜੀਤ ਸਿੰਘ ਨੇ, ਉਹਨਾਂ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਸਾਈਟਾਂ ਦੇ ਨਿਰੀਖਣ ਤੇ ਇਹਦੇ ਮੁੱਦੇ ਦੀ ਭੁੱਖ ਪੜਤਾਲ ਦੇ ਦੌਰਾਨ ਉਹਨਾਂ ਨੇ ਇਹ ਸਾਰਾ ਜਿਹੜਾ ਪਤਾ ਲਾਇਆ ਕਿ ਗੈਰ ਕਾਨੂੰਨੀ ਅਣਅਧਿਕਾਰਤ ਨਾਕੇ ਅਜੇ ਵੀ ਮੌਜੂਦ ਨੇ। ਜਸਟਿਸ ਜਸਵੰਤ ਸਿੰਘ ਤੇ ਜਸਟਿਸ ਅਸ਼ੋਕ ਕੁਮਾਰ ਦੇ ਬੈਂਚ ਦੇ ਕੋਲੇ ਪੇਸ਼ ਰਿਪੋਰਟ ਦੇ ਵਿੱਚ ਜੁਡੀਸ਼ੀਅਲ ਅਧਿਕਾਰੀ ਨੇ ਕਿਹਾ ਕਿ ਉਹਨੇ ਆਪਣੀ ਪਛਾਣ ਲੁਕਾਉਂਦਿਆਂ ਇੱਥੇ ਰਹਿੰਦੇ ਲੋਕਾਂ, ਉੱਥੋਂ ਦੇ ਵਿਚਰਦੇ ਲੋਕ, ਟਰੱਕ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ, ਇਕੱਲੇ ਨੇ ਜਾ ਕੇ ਉਹਨੇ ਰਿਪੋਰਟ ਤਿਆਰ ਕੀਤੀ। ਉਹ ਕਹਿੰਦੇ ਕਿ ਸਾਰਿਆਂ ਨੇ ਇਹ ਇੱਕ ਮਤ ਦੇ ਨਾਲ, ਕਿਸੇ ਨੇ ਨਹੀਂ ਇਹ ਕਿਹਾ ਕਿ ਇੱਥੇ ਗੁੰਡਾ ਪਰਚੀ ਨਹੀਂ ਲੱਗਦੀ, ਇੱਥੇ ਅਣਅਧਿਕਾਰਤ ਨਾਕੇ ਨਹੀਂ। ਉਹ ਕਹਿੰਦੇ ਸਾਰਿਆਂ ਨੇ ਇਹ ਗੱਲ ਕਹੀ ਕਿ ਰੇਤਾ ਤੇ ਬਜਰੀ ਦਾ ਭਰਿਆ ਕੋਈ ਵੀ ਟਰੱਕ ਇਹਨਾਂ ਨਾਕਿਆਂ ਤੇ ਅਦਾਇਗੀ ਕੀਤੇ ਤੋਂ ਬਿਨਾਂ ਨਹੀਂ ਲੰਘ ਸਕਦਾ। ਔਰ ਉਹਨੇ ਇਹ ਵੀ ਜਿਹੜਾ ਜੀ ਕਿਹਾ ਕਿ ਇਹ ਪੈਸਾ ਕ੍ਰਸ਼ਰ ਮਾਲਕਾਂ ਦੇ ਵੱਲੋਂ ਇਕੱਠਾ ਕੀਤਾ ਜਾਂਦਾ। ਉਹ ਕਹਿੰਦਾ ਕਿ ਉਹ ਕਈ ਥਾਵਾਂ ਦੇ ਉੱਤੇ ਗਿਆ, ਹਰ ਵਾਰੀ ਉੱਥੇ ਗੈਰ ਕਾਨੂੰਨੀ ਨਾਕੇ ਮੌਜੂਦ ਤੇ ਚਾਲੂ ਹਾਲਤ ਦੇ ਵਿੱਚ ਸੀ। ਉਹ ਕੋਈ ਸਿਕਿਉਰਿਟੀ ਨਹੀਂ ਲੈ ਕੇ ਗਿਆ, ਆਪਣੀ ਪ੍ਰਾਈਵੇਟ ਗੱਡੀ ਦੇ ਉੱਤੇ ਵੇਖਣ ਦੇ ਵਾਸਤੇ ਸਾਰਾ ਕੁਝ ਗਿਆ। ਉਹਨੇ ਇਹ ਰਿਪੋਰਟ ਜਿਹੜੀ ਜੀ ਉਹ ਤਿਆਰ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਿਹੜੀ ਹੈ ਜੀ ਉਹ ਸੌਂਪੀ ਆ। ਇਹ ਵੀ ਕਿਹਾ ਕਿ ਨਾਕਿਆਂ ਨੂੰ ਸਰਕਾਰ ਜਾਂ ਕੋਈ ਸਰਕਾਰੀ ਅਧਿਕਾਰੀ ਨਹੀਂ ਬਲਕਿ ਕਿਰਾਏ ਤੇ ਲਾਏ ਗਏ ਜਿਹੜੇ ਨੌਜਵਾਨ ਨੇ ਉਹ ਚਲਾਉਂਦੇ ਆ। ਉਹ ਕਹਿੰਦੇ ਕਿ ਇੱਕ ਨੌਜਵਾਨ ਨੇ ਉਹਨੂੰ ਇਹ ਵੀ ਕਿਹਾ ਕਿ ਉਹਨੂੰ 13,000 ਰੁਪਈਆ ਤੇ ਰੋਜ਼ ਦੇ ਖਰਚਿਆਂ ਦੇ ਵਾਸਤੇ 100 ਰੁਪਈਆ ਵੱਖਰੇ ਤੌਰ ਦੇ ਉੱਤੇ ਮਿਲਦਾ। ਔਰ ਇਹ ਉਹ ਗੁੰਡਾ ਟਾਈਪ ਦਾ ਰੋਲ ਨਿਭਾਉਣ ਵਾਲੇ ਜਿਹੜੇ ਜੀ ਉਹ ਨੌਜਵਾਨ ਨੇ ਜਿਹੜੇ ਹੱਥਾਂ ਦੇ ਵਿੱਚ ਡਾਂਗਾ, ਸੋਟੇ ਤੇ ਹੋਰ ਤਿੱਖੇ ਹਥਿਆਰ ਲੈ ਕੇ ਇਹਨਾਂ ਨਾਕਿਆਂ ਦੇ ਉੱਤੇ ਬੈਠੇ ਅਕਸਰ ਨਜ਼ਰ ਆਉਂਦੇ। ਕੀ ਹਾਲ ਕਰਦਾ ਪੰਜਾਬ ਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।